ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਰ ਬੇਨਤੀ ਹੈ। 15, 16, 17 ਔਰ 18 ਮਈ ਇਹ 4 ਦਿਨ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ, ਹਰਿਆਣਾ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਵੀ ਆਪ ਜੀਆਂ ਨੇ 4 ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚਣਾ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ 250 ਸਿੰਘ ਸ਼ਹੀਦ ਕਰਵਾਉਣੇ ਮਨਜ਼ੂਰ ਕਰ ਲਏ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਪਿਆਰ ਵਾਲਿਓ, ਗੁਰੂ ਕਲਗੀਧਰ ਪਿਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਔਰ ਪਿਤਾ ਜੀ ਦੇ ਕੋਲੋਂ ਝੋਲੀਆਂ ਭਰਵਾਉਣ ਦਾ ਸਮਾਂ। 4 ਦਿਨ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ। ਮੈਂ ਜਿਵੇਂ ਕਈ ਵਾਰੀ ਕੀਰਤਨ ਦੇ ਵਿੱਚ ਵੀ ਬੇਨਤੀ ਕਰਦਾ, ਸਾਧ ਸੰਗਤ ਜੀ, ਤੁਸੀਂ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਮੇਰੀ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵੇਂ ਵੀ ਛੱਡ ਕੇ 4 ਦਿਨ ਆਓ ਅੰਮ੍ਰਿਤ ਵੇਲੇ ਇਸ ਅਸਥਾਨ ਵਿਖੇ ਜੋ ਕਥਾ ਕੀਰਤਨ ਦੇ ਦੀਵਾਨ ਦੇ ਵਿੱਚ ਜੁੜੀਏ ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਾਓ। ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ। ਤੁਸੀਂ 4 ਦਿਨ ਅੰਮ੍ਰਿਤ ਵੇਲੇ ਆ ਕੇ ਹਾਜ਼ਰੀ ਭਰ ਲਓ, ਤੁਹਾਡੇ ਇੱਕ ਦੀ ਅਰਦਾਸ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਬੂਲ ਕਰ ਲੈਣਗੇ। 4 ਦਿਨ 15, 16, 17, 18 ਮਈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ ਵਿਖੇ। ਆਓ ਸਾਰੇ ਜੁੜੀਏ, ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ। ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਔਰ ਇਸ ਸਮਾਗਮ ਦੀ ਜਾਣਕਾਰੀ ਦੇ ਲਈ ਤੁਹਾਡੇ TV ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਆਪ ਜੀ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ ਔਰ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਇਸ ਵਾਰੀ ਵੀ ਇਹ ਦੀਵਾਨ 7:30 ਤੋਂ 9:30 ਵਜੇ ਤੱਕ ਜੋ ਸਜਾਏ ਜਾਣਗੇ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਿਨੇਮਰ ਬੇਨਤੀ ਕਰਦਾ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਇੱਥੇ ਖੇਡਦੇ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ। ਔਰ ਵੇਖੋ ਕਿੱਡਾ ਪਿਆਰਾ ਇਹ ਅਸਥਾਨ ਹੈ। ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ, ਆਪ ਜੀਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 20 ਤਰੀਕ ਨੂੰ ਰਾਤ ਨੂੰ 7 ਵਜੇ ਤੱਕ, ਲਾਸਟ 7 ਵਜੇ ਤੱਕ ਸਾਰੇ ਪਰਿਵਾਰਕ ਮੈਂਬਰਾਂ ਨੇ ਇਸ ਅਸਥਾਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਭੁੱਲਿਓ ਨਾ, ਅਸੀਂ 20 ਤਰੀਕ ਕਿਉਂ ਰੱਖਦੇ ਹਾਂ? ਜਿਵੇਂ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਸ਼ੁਰੂ ਕੀਤਾ ਸੀ, ਅਸੀਂ ਉਸੇ ਲੰਗਰ ਨੂੰ ਸਮਰਪਿਤ ਕਰਕੇ 20 ਤਰੀਕ ਇਹ ਰੱਖੀ ਹੋਈ ਹੈ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਜਿਹੜਾ ਵੀ 20 ਤਰੀਕ ਨੂੰ ਆ ਕੇ ਹਾਜ਼ਰੀ ਭਰਦਾ, ਉਹਦੇ ਘਰ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਗੁਰੂ ਨਾਨਕ ਲੰਗਰਾਂ ਦੀ ਟੋਟਾ ਨਹੀਂ ਰਹਿਣ ਦਿੰਦੇ। ਉਹਨਾਂ ਦੇ ਘਰਾਂ ਦੇ ਵਿੱਚ ਕਦੀ ਚੁੱਲ੍ਹੇ ਬੰਦ ਨਹੀਂ ਹੁੰਦੇ, ਇਹੋ ਜਿਹੀਆਂ ਬਰਕਤਾਂ ਪਾਉਂਦੇ ਨੇ। ਉਹਨਾਂ ਦੇ ਪਰਿਵਾਰ ਕੱਲਾ ਪੇਟ ਭਰ ਕੇ ਭੋਜਨ ਨਹੀਂ ਕਰਦੇ ਪਿਆਰਿਓ, ਉਹਨਾਂ ਨੂੰ ਕਈ ਹਜ਼ਾਰਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ, ਜਿਹੜੇ ਆ ਕੇ ਇਸ ਸਮਾਗਮ ਦੇ ਵਿੱਚ 20 ਤਰੀਕ ਨੂੰ ਕੌਲਸਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਨੇ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਸਾਰੀ ਸੰਗਤ ਰਲ ਮਿਲ ਕੇ 7:30 ਤੋਂ 9:30 ਵਜੇ ਤੱਕ ਇਸ ਪਾਵਨ ਪਵਿੱਤਰ ਸਥਾਨ ਤੇ ਰਲ ਮਿਲ ਕੇ ਗੁਰੂ ਪਿਤਾ ਦੇ ਗੁਣ ਗਾਈਏ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚ ਕਹੋ ਸੁਨ ਲੈਹੋ ਸਭੇ, ਸੱਚ ਕਹੋ ਸੁਨ ਲੈਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ
प्रेम कियो तिन ही प्रभ पायो। जिन प्रेम कियो तिन ही प्रभ पायो। सच कहो सुन ले हो सबे, सच कहो सुन ले हो सबे। जिन प्रेम कियो तिन ही प्रभ पायो। जिन प्रेम कियो तिन ही प्रभ पायो। गुरु रामदास जी, गुरु रामदास जी, प्योर न लखन जी, धन बाबा दीप सिंह जी, नहात फिरे लिए सात समुद्र ने। नहात फिरे लिए सात समुद्र ने। लोक गयो परलोक गवायो। लोक गयो परलोक गवायो। बास कियो बिखे आन सो बैठ के। बास कियो बिखे आन सो बैठ के। ऐसे ही ऐसे सो पैस बिताए। ऐसे ही ऐसे सो बैस बितायो। जिन प्रेम कियो तिन ही प्रभ पायो। 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 सच कहो सच कहो सुन ले हो सबे। जिन प्रेम कियो तिन ही प्रभ पायो। जिन प्रेम कियो तिन ही प्रभ पायो। वाहे गुरु 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 वाहे गुरु
ਵਾਹਿਗੁਰੂ 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 ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਪਿਓਰ ਨ ਲਖੋ ਨ ਜੀ ਧੰਨ ਬਾਬਾ, ਦੀਪ ਸਿੰਘ ਜੀ ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ ਇੱਕ ਨਿਸ਼ਾਨੀ ਆਪਾਂ ਰਾਤੀ ਸਾਂਝੀ ਕੀਤੀ ਸੀ ਸੰਖੇਪ ਰੂਪ ਦੇ ਵਿੱਚ, ਹੁਣ ਦੂਜੀ ਨਿਸ਼ਾਨੀ ਦੀ ਵਾਰੀ ਹੈ। ਪਰ ਮੈਂ ਵੇਖ ਰਿਹਾ ਕਈ ਪ੍ਰੇਮੀ ਨਵੇਂ ਨੇ, ਉਹਨਾਂ ਦੀ ਲੜੀ ਜੁੜ ਜਾਵੇ। ਜਿਹੜਾ ਪ੍ਰੇਮ ਵਾਲਾ ਬੰਦਾ ਹੈ ਨਾ, ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦਾ ਹੈ। ਉੱਪਰ ਮਾਇਆ ਦਾ ਪ੍ਰਭਾਵ ਨਹੀਂ, ਕਿਸੇ ਪ੍ਰਕਾਰ ਦੀ ਮਾਇਆ ਦਾ ਪ੍ਰਭਾਵ ਉਹਦੇ ਉੱਤੇ ਨਹੀਂ ਪੈਂਦਾ। ਇਹ ਇੱਕ ਦਿਨ ਮੈਂ ਸੰਤ ਸਿੰਘ ਮਸਕੀਨ ਜੀ ਉਹਨਾਂ ਦੀ ਟੇਪ ਸੁਣ ਰਿਹਾ ਸਾਂ, ਕਹਿੰਦੇ ਮਾਇਆ ਪਤਾ ਕੀ ਹੁੰਦੀ, ਜਿਹੜੀ ਚੀਜ਼ ਗੁਰੂ ਨਾਲੋਂ ਤੋੜੇ ਉਹ ਮਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਜਿਹੜੀ ਚੀਜ਼ ਗੁਰੂ ਤੋਂ ਦੂਰ ਲੈ ਕੇ ਜਾਵੇ ਨਾ, ਉਹ ਮਾਇਆ ਹੁੰਦੀ। ਮਾਇਆ ਉਹ ਸੋਭਾ ਦੇ ਰੂਪ 'ਚ ਵੀ ਆ ਸਕਦੀ ਹੈ, ਉਹ ਪ੍ਰਤਿਸ਼ਠਾ ਦੇ ਰੂਪ 'ਚ ਵੀ ਆ ਸਕਦੀ ਹੈ, ਹਉਮੈ ਦੇ ਰੂਪ 'ਚ ਵੀ ਆ ਸਕਦੀ ਹੈ, ਵਾਵਾ ਦੇ ਰੂਪ 'ਚ ਵੀ ਆ ਸਕਦੀ ਹੈ, ਨੋਟਾਂ ਦੇ ਰੂਪ 'ਚ ਵੀ ਆ ਸਕਦੀ ਹੈ, ਕਿਸੇ ਪਰਿਵਾਰਕ ਜੀ ਦੇ ਰੂਪ 'ਚ ਵੀ ਆ ਸਕਦੀ ਹੈ, ਉਹ ਰਿਸ਼ਤੇਦਾਰੀ ਦੇ ਰੂਪ 'ਚ ਵੀ ਆ ਸਕਦੀ ਹੈ, ਆਂਢ ਗੁਆਂਢ ਦੇ ਰੂਪ 'ਚ ਵੀ ਆ ਸਕਦੀ ਹੈ। ਉਹ ਹਰ ਚੀਜ਼ ਮਾਇਆ ਜਿਨੇ ਤੈਨੂੰ ਪਰਮੇਸ਼ਰ ਨਾਲੋਂ ਤੋੜ ਦਿੱਤਾ, ਉਹ ਮਾਇਆ। ਤੇ ਪ੍ਰੇਮ ਦੀ ਨਿਸ਼ਾਨੀ ਹੈ ਪਹਿਲੀ, ਉਹ ਬੰਦਾ ਮਾਇਆ ਦੇ ਪ੍ਰਭਾਵ ਤੋਂ ਉੱਠ ਗਿਆ। ਮਾਇਆ ਉਹਦਾ ਕੁਝ ਵਿਗਾੜ ਹੀ ਨਹੀਂ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਵਿਗਾੜ ਹੀ ਨਹੀਂ ਸਕਦੀ। ਉਹ ਤੇ ਹੁਣ ਅਰਦਾਸ ਵੀ ਜੇ ਕਰਦਾ ਹੈ ਨਾ, ਮੰਗਾਂ ਵੀ ਜੇ ਮੰਗਦਾ ਤੇ ਉੱਤਮ ਮੰਗਾਂ ਮੰਗਦਾ ਹੈ। ਮਾਇਆ ਦੀਆਂ ਮੰਗਾਂ ਨਹੀਂ, ਮੈਨੂੰ ਪੁੱਤਰ ਚਾਹੀਦਾ, ਮੈਨੂੰ ਧੀ ਚਾਹੀਦੀ, ਮੈਨੂੰ ਮਕਾਨ ਚਾਹੀਦਾ, ਮੈਨੂੰ ਧਨ ਦੌਲਤ ਚਾਹੀਦਾ, ਮੈਨੂੰ ਕਾਰੋਬਾਰ ਵਧਣ, ਇਹ ਨਹੀਂ। ਉਹ ਹੁਣ ਮੁੱਢ ਨੂੰ ਮੰਗਦਾ, ਮੁੱਢ ਨੂੰ। ਉਹਨੂੰ ਪਤਾ ਹੈ ਮੁੱਢ ਵਿੱਚ ਹੀ ਸਭ ਚੀਜ਼ਾਂ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜਿਵੇਂ ਬਾਬਾ ਆਨੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਹੋਏ ਦਰਸ਼ਨ, ਸਾਰਾ ਗੜੀ ਫਿਰੋਜ਼ਪੁਰ ਗੁਰਦੁਆਰੇ, ਦੋ ਮਹਾਂਪੁਰਖ ਸੀ, ਬਾਬਾ ਆਨੰਦ ਸਿੰਘ ਜੀ ਤੇ ਬਾਬਾ ਜਵੰਦ ਸਿੰਘ ਜੀ। ਬਾਬਾ ਜਵੰਦ ਸਿੰਘ ਜੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਅੰਦਰ ਉਹਨਾਂ ਦਾ ਗੁਰਦੁਆਰਾ ਬਣਿਆ। ਵਰਲਡ ਵਿੱਚ ਪਹਿਲਾ ਰਿਕਾਰਡ ਹੈ 에ਅਰਪੋਰਟ ਦੇ ਅੰਦਰ ਗੁਰਦੁਆਰਾ ਹੋਣਾ। ਔਰ ਬੜੀ ਕਰਨੀ ਵਾਲੇ ਸਾਧੂ ਸੀ, ਕਰਨੀ ਵਾਲੇ। ਦੋਨਾਂ ਮਹਾਂਪੁਰਖਾਂ ਨੇ ਭਗਤੀ ਜਦੋਂ ਕੀਤੀ, ਗੁਰੂ ਨਾਨਕ ਦੇ ਦੀਦਾਰ ਹੋਏ ਤੇ ਬਾਬਾ ਜਵੰਦ ਸਿੰਘ ਜੀ ਕੋਲੋਂ ਗੁਰੂ ਨਾਨਕ ਨੇ ਪੁੱਛਿਆ ਜੀ ਕੁਝ ਮੰਗੋ, ਤੇ ਕੀਰਤਨ ਕਰਦੇ ਸੀ ਬੜਾ ਪਿਆਰਾ। ਤੇ ਬਾਬਾ ਜਵੰਦ ਸਿੰਘ ਜੀ ਪਤਾ ਕੀ ਕਹਿੰਦੇ, ਕਹਿੰਦੇ ਮਹਾਰਾਜ ਜੇ ਪ੍ਰਸੰਨ ਹੋਏ ਹੋ ਨਾ ਤੇ ਮੇਰੀ ਝੋਲੀ 'ਚ ਇਹ ਦਾਤ ਪਾ ਦਿਓ, ਜਦੋਂ ਮੈਂ ਤੁਹਾਡਾ ਕੀਰਤਨ ਕਰਨ ਲਈ ਬੈਠਾ ਨਾ, ਜਿਵੇਂ ਤੁਹਾਡੇ ਦੀਦਾਰ ਹੁਣ ਮੈਨੂੰ ਹੋ ਰਹੇ, ਇਸੇ ਤਰ੍ਹਾਂ ਤੁਹਾਡੇ ਦਰਸ਼ਨ ਹੋਇਆ ਕਰੇ। ਗੁਰੂ ਨਾਨਕ ਬੜੇ ਪ੍ਰਸੰਨ ਹੋਏ। ਕਹਿੰਦੇ ਜਵੰਦ ਸਿਆਂ ਏਡੀ ਪਿਆਰੀ ਦਾਤ ਮੰਗੀ, ਤੇਰੇ ਨਾਲ ਬਚਨ ਕਰਦੇ ਆ, ਉਹ ਜਦੋਂ ਤੂੰ ਕੀਰਤਨ ਕਰਨ ਵਾਸਤੇ ਬੈਠੇਗਾ ਨਾ, ਤੈਨੂੰ ਦਰਸ਼ਨ ਵੀ ਦਿਆ ਕਰਾਂਗੇ। ਸੁਣਿਓ, ਤੈਨੂੰ ਦਰਸ਼ਨ ਵੀ ਦਿਆ ਕਰਾਂਗੇ। ਸੰਗਤ ਵਿੱਚ ਬਹਿ ਕੇ ਤੇਰਾ ਕੀਰਤਨ ਸੁਣਿਆ ਵੀ ਕਰਾਂਗੇ। ਤੇ ਅਗਲਾ ਬਚਨ ਦੇਤਾ, ਕਹਿੰਦੇ ਜਦੋਂ ਕੀਰਤਨ ਕਰਨ ਵਾਸਤੇ ਬੈਠਿਆ ਕਰੇਗਾ ਨਾ, ਉਹ ਤੇਰੀ ਰਸਨਾ ਤੇ ਬਹਿ ਕੇ ਕੀਰਤਨ ਕਰਿਆ ਵੀ ਕਰਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇਰੀ ਜ਼ੁਬਾਨ ਤੇ ਉਸ ਵੇਲੇ ਬਹਿ ਜਿਆ ਕਰਾਂਗੇ, ਤੇਰੀ ਰਸਨਾ ਤੇ ਬਹਿ ਕੇ ਕੀਰਤਨ ਵੀ ਕਰਿਆ ਕਰਾਂਗੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉੱਤਮ ਮੰਗ ਮੰਗੀ। ਹੁਣ ਬਾਬਾ ਆਨੰਦ ਸਿੰਘ ਜੀ ਦੀ ਵਾਰੀ ਆਈ, ਲਿਖੀ ਜੀ ਕੁਝ ਮੰਗੋ। ਕਹਿੰਦੇ ਜੀ ਮੰਗਣਾ ਨਹੀਂ ਆਉਂਦਾ। ਦੂਜੀ ਵਾਰੀ ਬਚਨ, ਤੀਜੀ ਵਾਰੀ, ਤੇ ਉਸ ਵੇਲੇ ਜਦੋਂ ਤੀਜੀ ਵਾਰੀ ਬਚਨ ਹੋਇਆ ਨਾ, ਲਿਖੀ ਜੀ ਬਚਨ ਖਾਲੀ ਨਹੀਂ ਮੋੜੀਦਾ, ਕੁਝ ਮੰਗੋ। ਤੇ ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ, ਕਹਿੰਦੇ ਮਾਲਕ ਜੀ ਮੈਨੂੰ ਮੰਗਣਾ ਨਹੀਂ ਆਉਂਦਾ,
ਪਰ ਜੇ ਤਰੁੱਟ ਕੇ ਕਹਿੰਦੇ ਹੋ ਨਾ ਕੁਝ ਮੰਗ, ਤੇ ਮੇਰੀ ਇੱਕੋ ਬੇਨਤੀ ਏ, ਇਹ ਗੁਰੂ ਨਾਨਕ ਇਹ ਨੰਦ ਸਿੰਘ ਨੂੰ ਤੂੰ ਆਪਣਾ ਬਣਾ ਲੈ, ਮੈਨੂੰ ਆਪਣਾ ਬਣਾ ਲਓ। ਉਸ ਵੇਲੇ ਗੁਰੂ ਨਾਨਕ ਵੀ ਮੁਸਕਰਾਏ। ਇੱਕ ਪਾਸੇ ਕਹਿੰਦੇ ਮੰਗਣਾ ਨਹੀਂ ਆਉਂਦਾ, ਦੂਜੇ ਪਾਸੇ ਸਭ ਕੁਝ ਮੰਗ ਲਿਆ। ਜਿਹਦਾ ਗੁਰੂ ਨਾਨਕ ਆਪਣਾ, ਉਹਨੂੰ ਕਮੀ ਕਾਹਦੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲੀ ਨਿਸ਼ਾਨੀ ਪ੍ਰੇਮ ਦੀ, ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦਾ ਹੈ। ਜੇ ਅਰਦਾਸਾਂ ਵੀ ਕਰਦਾ ਤੇ ਉੱਤਮ ਮੰਗਦੀਆਂ ਅਰਦਾਸਾਂ ਕਰਦਾ, ਉੱਤਮ ਮੰਗਦੀਆਂ। ਹੁਣ ਪ੍ਰੇਮ ਦੀ ਦੂਜੀ ਨਿਸ਼ਾਨੀ, ਇਹ ਵੀ ਬੜੀ ਪਿਆਰੀ ਜੇ। ਆਓ ਅੰਦਰ ਵੜੀਏ, ਆਪਣੇ ਅੰਦਰ ਵੜੀਏ, ਝਾਤੀ ਪਾਈਏ। ਇਹ ਨਿਸ਼ਾਨੀਆਂ ਆਈਆਂ। ਪਹਿਲੀ ਨਿਸ਼ਾਨੀ ਆਈ ਕਿ ਨਹੀਂ? ਮਾਇਆ ਦੇ ਪ੍ਰਭਾਵ ਤੋਂ ਬੰਦਾ ਉੱਪਰ ਉੱਠ ਗਿਆ। ਅਸੀਂ ਉੱਠ ਗਏ ਆ ਕਿ ਨਹੀਂ ਉੱਠੇ? ਹੁਣ ਦੂਜੀ ਨਿਸ਼ਾਨੀ ਪਤਾ ਕੀ? ਪਹਿਲੀ ਨਿਸ਼ਾਨੀ, ਜਿਹਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਆ ਜੇ, ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦਾ। ਮੈਨੂੰ ਕੁਦਰਤੀ ਗੱਲ ਚੇਤੇ ਆ ਗਈ। ਦੂਜੀ ਨਿਸ਼ਾਨੀ ਫਿਰ ਸਾਂਝੀ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਮੰਗਾਂ ਵੀ ਉੱਤਮ ਮੰਗਾਂ ਮੰਗਦਾ, ਉੱਤਮ। ਜੇ ਗੁਰੂ ਨਾਨਕ ਨੇ ਵਿਰਾਟ ਰੂਪ ਧਾਰਨ ਕੀਤਾ, ਵਿਰਾਟ ਰੂਪ, ਡਾਂਗ ਹੱਥ 'ਚ ਫੜ ਲਈ, ਭੇਸ ਬਦਲ ਲਿਆ। ਕਈ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਸ਼ਿਕਾਰੀ ਕੁੱਤੇ ਵੀ ਮਗਰ ਲਾ ਲਏ। ਹੈ ਜੀ, ਮੈਂ ਬੜੇ ਵਿਦਵਾਨਾਂ ਕੋਲੋਂ ਸੁਣਿਆ। ਹੁਣ ਸੁਣਨ ਵਾਲੀ ਗੱਲ ਜੇ, ਵਿਰਾਟ ਰੂਪ ਧਾਰਨ ਕੀਤਾ, ਬੜੀ ਦੁਨੀਆ ਪਿੱਛੇ ਲੱਗ ਗਈ। ਬਾਬਾ ਕਿੱਥੇ ਚੱਲਿਆ? ਬਾਬੇ ਨੇ ਵੇਖਿਆ ਬੜੀ ਦੁਨੀਆ ਆ ਰਹੀ। ਮਹਾਰਾਜ ਜੀਆਂ ਨੇ ਕੀ ਕੀਤਾ? ਮਾਇਆ ਦੇ ਢੇਰ ਲਾਤੇ। ਜਿਨ੍ਹਾਂ ਦਾ ਅੰਦਰੋਂ ਪ੍ਰੇਮ ਨਹੀਂ ਸੀ, ਮਾਇਆ ਚੱਕੀ, ਦੌੜ ਗਏ। ਮਹਾਰਾਜ ਨੇ ਵੇਖਿਆ ਜੇ ਵੀ ਕਾਫੀ ਆ ਰਹੇ। ਚਾਂਦੀ ਦੇ ਢੇਰ, ਸੋਨੇ ਦੇ ਢੇਰ ਲਾਏ। ਜਿਨ੍ਹਾਂ ਨੂੰ ਇਹ ਚੀਜ਼ਾਂ ਦੀ ਲੋੜ, ਸਾਰੇ ਨਿਕਲ ਗਏ। ਅਖੀਰ ਤੇ ਬਸ ਭਾਈ ਲਹਿਣਾ ਜੀ ਰਹਿ ਗਏ ਸੀ। ਭਾਈ ਲਹਿਣਾ ਜੀ ਨੇ, ਮਹਾਰਾਜ ਨੇ ਡਾਂਗਾਂ ਵੀ ਮਾਰੀਆਂ, ਬੁਰਾ ਭਲਾ ਵੀ ਕਿਹਾ। ਚੈੱਕ ਕਰ ਰਹੇ ਸੀ ਨਾ, ਚੈੱਕ, ਡਾਂਗਾਂ ਵੀ ਮਾਰੀਆਂ। ਤੇ ਉਸ ਵੇਲੇ ਇੱਕ ਗੱਲ ਕਹੀ, ਕਹਿੰਦੇ ਲਹਿਣਿਆ, ਸੋਨੇ ਚਾਂਦੀ ਦੇ, ਮਾਇਆ ਦੇ, ਹੀਰੇ ਮੋਤੀਆਂ ਦੇ ਢੇਰ ਲਾਏ, ਸਾਰੇ ਲੈ ਕੇ ਚਲੇ ਗਏ, ਤੂੰ ਸਾਡੇ ਮਗਰ ਕੀ ਕਰਨ ਆ ਰਿਹਾ? ਤੇ ਭਾਈ ਲਹਿਣਾ ਜੀ ਕੀ ਆਖਿਆ? ਮਹਾਰਾਜ, ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਮਾਇਆ ਲੈ ਕੇ ਨਿਕਲ ਗਏ, ਉਹਨਾਂ ਦਾ ਤੇ ਇਸ ਧਰਤੀ ਤੇ ਕੋਈ ਨਾ ਕੋਈ ਹੋਏਗਾ, ਪਰ ਮੇਰਾ ਤੇ ਗੁਰੂ ਨਾਨਕ ਤੇਰੇ ਬਿਨਾ ਹੈ ਹੀ ਕੋਈ ਨਹੀਂ। ਵਾਹਿਗੁਰੂ ਜੀ। ਮੇਰਾ ਤੇ ਤੇਰੇ ਬਿਨਾ ਹੈ ਹੀ ਕੋਈ ਨਹੀਂ। ਮੈਂ ਕਿੱਧਰ ਜਾਵਾਂ? ਇਹ ਲੈਣਾ ਕਿੱਧਰ ਜਾਵੇ? ਮੇਰਾ ਤੇ ਤੇਰੇ ਬਿਨਾ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਫਿਰ ਗੁਰੂ ਨਾਨਕ ਨੇ ਆਪਣੇ ਅੰਗ ਨਾਲ ਲਾਇਆ, ਸੀਨੇ ਨਾਲ ਲਾਇਆ, ਲੈਣੇ ਨੂੰ ਅੰਗਦ ਬਣਾ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਏ। ਉੱਤਮ ਮੰਗਾਂ, ਉੱਤਮ। ਮਾਇਆ ਦੇ ਪ੍ਰਭਾਵ ਤੋਂ ਬੰਦਾ ਉੱਪਰ ਉੱਠ ਗਿਆ। ਇਹ ਪ੍ਰੇਮ ਦੀ ਪਹਿਲੀ ਨਿਸ਼ਾਨੀ। ਹੁਣ ਦੂਜੀ ਨਿਸ਼ਾਨੀ ਸੁਣਿਓ। ਪ੍ਰੇਮ ਦੀ ਦੂਜੀ ਨਿਸ਼ਾਨੀ ਉਹ ਕਿਹੜੀ ਏ? ਇੱਕ ਵਾਰੀ ਪਹਿਲੇ ਪੰਕਤੀ ਪੜ੍ਹ ਲਓ ਤੇ ਨਾਲ ਝੋਲੀਆਂ ਡਲਾਓ। ਬੱਪੂ ਜੀ, ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡੀਂਦਾ ਜ਼ਰੂਰ ਏ। ਅੱਜ ਤੇ ਤੁਹਾਡਾ ਆਗਮਨ ਪੁਰਬ ਏ। ਅੱਜ ਜਿੰਨੀ ਸੰਗਤ ਬੈਠੀ ਏ, ਤੁਹਾਡੇ ਘਰ ਕਿਹੜਾ ਘੱਟ ਹੈ? ਇੱਕ ਪ੍ਰੇਮਾ ਭਗਤੀ ਦਾ ਛਿੱਟਾ ਸਭ ਤੇ ਹੀ ਪਾ ਦਿਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਰਿਓ ਕਿਰਪਾ ਪਿਆਰ ਨਾਲ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਬੜੋ ਸਾਰੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਫਿਰ ਬੋਲੋ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚ ਕਹੋ ਸੁਨ ਲੈ ਹੋ ਸਭੇ। ਸੱਚ ਕਹੋ ਸੁਨ ਲੈ ਹੋ ਸਭੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪੜੋ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋਚ ਕਹੋ ਸੁਨ ਲੈ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੱਚ ਕਹੋ ਸੁਨ ਲੈ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਪਿਆਰਿਓ ਵਾਹਿਗੁਰੂ 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 ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿਹਨੂੰ ਪ੍ਰੇਮਾ ਭਗਤੀ ਦੀ ਦਾਤ ਮਿਲ ਜਾਏ ਉਹਦੀ ਦੂਜੀ ਨਿਸ਼ਾਨੀ ਦੂਸਰੀ ਜਿਹਨੂੰ ਪ੍ਰੇਮਾ ਭਗਤੀ ਦੀ ਦਾਤ ਮਿਲ ਜੇ ਉਹ ਕਦੀ ਵੀ ਇਕੱਲਾ ਨਹੀਂ ਹੁੰਦਾ। ਸੁਣਿਓ ਫਿਰ ਮੈਂ ਲਫ਼ਜ਼ ਦੁਹਰਾ ਰਿਹਾ, ਉਹ ਕਦੀ ਵੀ ਇਕੱਲਾ ਨਹੀਂ ਹੁੰਦਾ। ਆਪਣੇ ਮਾਲਕ ਆਪਣੇ ਗੁਰੂ ਨੂੰ ਹਰ ਵੇਲੇ ਆਪਣੇ ਅੰਗ ਸੰਗ ਮਹਿਸੂਸ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਵੇਲੇ ਆਪਣੇ ਮਾਲਕ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੇਗਾ। ਅੰਗ ਸੰਗ ਹਾਂਜੀ, ਅੰਗ ਸੰਗ। ਅੰਗ ਸੰਗ ਲਫ਼ਜ਼ ਵੀ ਵੇਖੋ ਕਿੱਡਾ ਪਿਆਰਾ ਹੈ। ਮਹਾਰਾਜ ਨੇ ਸੰਗ ਅੰਗ ਨਹੀਂ ਕਿਹਾ, ਅੰਗ ਸੰਗ ਕਿਹਾ। ਅੰਗ ਸੰਗ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਗ ਸੰਗ। ਅੰਗ ਸੰਗ ਦਾ ਮਤਲਬ ਕੀ? ਇਹ ਮਹਾਂਪੁਰਖਾਂ ਦੇ ਬਚਨ ਨੇ। ਕਹਿੰਦੇ ਅੰਗ ਸੰਗ ਮਹਾਰਾਜ ਨੇ ਤਾਂ ਕਰਕੇ ਲਫ਼ਜ਼ ਵਰਤੇ ਨੇ। ਇਹ ਜਿਹੜੇ ਅੰਗ ਨੇ ਨਾ, ਇਹ ਹਰ ਹਾਲ ਦੇ ਵਿੱਚ ਸਾਡੇ ਸੰਗ ਨਿਭਦੇ ਨੇ। ਸੰਗ
ਅੱਖਾਂ ਦੀ ਮੰਨ ਲਓ ਰੌਸ਼ਨੀ ਘਟ ਗਈ, ਇਦਾਂ ਤੇ ਨਹੀਂ ਨਾ ਹੁੰਦਾ ਮੈਂ ਗੁਰਦੁਆਰੇ ਚੱਲਿਆ ਚੱਲ ਅੱਖ ਨੂੰ ਉਤਾਰਾਂ ਤੇ ਆਪਣੇ ਘਰ ਰੱਖ ਕੇ ਜਾਵਾਂ, ਇਦਾਂ ਨਹੀਂ ਹੁੰਦਾ। ਅੱਜ ਮੇਰੇ ਸਿਰ ਦੇ ਵਿੱਚ ਬੜਾ ਦਰਦ, ਅੱਜ ਮੇਰੀ ਬਾਂਹ ਵਿੱਚ ਬੜਾ ਦਰਦ, ਅੱਜ ਮੇਰੇ ਲੱਤਾਂ ਬੜੀਆਂ ਦੁਖਦੀਆਂ, ਚੱਲ ਲੱਤ ਨੂੰ ਉਤਾਰਿਆ ਘਰ ਰੱਖ ਕੇ ਜਾਵਾਂ, ਇਦਾਂ ਨਹੀਂ ਹੁੰਦਾ। ਅੰਗ ਜਿਹੜੀ ਵੀ ਹਾਲਾਤ ਦੇ ਵਿੱਚ ਹੋਣ ਸਾਡੇ ਸੰਗ ਨਿਭਦੇ ਨੇ। ਸੰਗ ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਅੰਗ ਜਿਹੜੀ ਵੀ ਹਾਲਾਤ ਦੇ ਵਿੱਚ ਹੋਣ ਸਾਡੇ ਸੰਗ ਨਿਭਦੇ ਨੇ। ਉਹ ਪਿਆਰਿਆ ਇਸੇ ਤਰ੍ਹਾਂ ਤੂੰ ਹਰ ਵੇਲੇ ਆਪਣੇ ਮਾਲਕ ਨੂੰ ਆਪਣੇ ਨੇੜੇ ਮਹਿਸੂਸ ਕਰੀ, ਜਿਵੇਂ ਅੰਗ ਤੇਰੇ ਨਾਲ ਨੇ ਨਾ। ਜਦੋਂ ਇਦਾਂ ਹੀ ਤੂੰ ਆਪਣੇ ਮਾਲਕ ਨੂੰ ਆਪਣੇ ਨੇੜੇ ਹਰ ਵੇਲੇ ਮਹਿਸੂਸ ਕਰੇਗਾ ਨਾ, ਜਿਵੇਂ ਅੰਗ ਹਰ ਹਾਲ ਦੇ ਵਿੱਚ ਸੰਗ ਨਿਭਦੇ ਨੇ, ਇਸੇ ਤਰ੍ਹਾਂ ਫਿਰ ਤੇਰਾ ਮਾਲਕ ਵੀ ਹਰ ਵੇਲੇ ਹਰ ਹਾਲ ਦੇ ਵਿੱਚ ਤੇਰੇ ਅੰਗ ਸੰਗ ਹੋ ਕੇ ਵਰਤਿਆ ਕਰੇਗਾ। ਸਤਿ ਸ੍ਰੀ ਅਕਾਲ। ਇਸੇ ਲਈ ਮੈਂ ਪਹਿਲੇ ਸ਼ਬਦ ਪੜਿਆ ਸੀ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਹੁਣ ਤੁਸੀਂ ਸਿਆਣੇ ਹੋ ਹਾਂਜੀ, ਲੱਕੜੀ ਦੇ ਵਿੱਚ ਅੱਗ ਛੁਪੀ ਪਰ ਅਸੀਂ ਵੇਖ ਨਹੀਂ ਸਕਦੇ। ਜੁਗਤ ਦੇ ਨਾਲ ਜਦੋਂ ਅਸੀਂ ਲੱਕੜੀ ਨੂੰ ਅੱਗ ਲਾਉਂਦੇ ਆ, ਵਿੱਚੋਂ ਛੁਪੀ ਹੋਈ ਅੱਗ ਵੀ ਪ੍ਰਗਟ ਹੋ ਜਾਂਦੀ ਜੁਗਤ ਨਾਲ। ਦੁੱਧ ਦੇ ਵਿੱਚ ਕਿੰਨੇ ਪਦਾਰਥ ਛੁਪੇ ਨੇ ਨਜ਼ਰ ਨਹੀਂ ਆਉਂਦੇ, ਪਰ ਜੁਗਤ ਦੇ ਨਾਲ ਜਦੋਂ ਰਿੜਕਦੇ ਆ, ਦੁੱਧ ਚੋਂ ਮੱਖਣ ਵੀ ਕੱਢ ਲੈਂਦੇ ਆ, ਦੁੱਧ ਚੋਂ ਫਿਰ ਪਨੀਰ ਵੀ ਬਣ ਜਾਂਦਾ, ਲੱਸੀ ਵੀ ਕਿੰਨੀਆਂ ਚੀਜ਼ਾਂ ਬਣ ਜਾਂਦੀਆਂ ਨੇ ਜਦੋਂ ਜੁਗਤ ਆ ਗਈ। ਇਸੇ ਤਰ੍ਹਾਂ ਪਰਮੇਸ਼ਰ ਹਰ ਵੇਲੇ ਸਾਡੇ ਨਾਲ ਹੈ, ਹਰ ਵੇਲੇ ਸਾਡੇ ਸਰੀਰ ਤੋਂ ਵੀ ਸਾਡੇ ਨੇੜੇ ਹੈ। ਭਗਤ ਰਵਿਦਾਸ ਕਹਿੰਦੇ, ਕਹਿ ਰਵਿਦਾਸ ਹੱਥ ਪੈ ਨੇੜੇ, ਤੇਰੇ ਹੱਥ ਤੋਂ ਵੀ ਤੇਰੇ ਨੇੜੇ, ਇਉਂ ਕਹਿ ਲਓ ਤੇਰੇ ਅੰਦਰ ਹੀ ਬੈਠਾ ਹੋਇਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਵੇਂ ਦੁੱਧ ਵਿੱਚ ਕਿੰਨੇ ਪਦਾਰਥ ਛੁਪੇ ਨਜ਼ਰ ਨਹੀਂ ਆਉਂਦੇ, ਜੁਗਤੀ ਵਾਲਾ ਪ੍ਰਗਟ ਕਰ ਲੈਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਤੇਰੇ ਅੰਗ ਸੰਗ ਤੇਰੇ ਅੰਦਰ ਹੀ ਵਰਤ ਰਿਹਾ, ਪਰ ਜਿਹਦੇ ਕੋਲ ਪ੍ਰੇਮ ਦੀ ਦਾਤ, ਜਿਹਦੇ ਕੋਲ ਭਾਵਨਾ ਦੀ ਦਾਤ, ਜਿਹਦੇ ਕੋਲ ਸ਼ਰਧਾ ਦੀ ਦਾਤ, ਉਹ ਅੰਦਰ ਬੈਠੇ ਨੂੰ ਬਾਹਰ ਪ੍ਰਗਟ ਕਰ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਨਹੀਂ, ਗੱਜ ਕੇ ਕਹੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜਾ ਪਿਆਰ ਵਾਲਾ ਨਾ, ਉਹ ਹਰ ਵੇਲੇ ਅੰਗ ਸੰਗ ਮਹਿਸੂਸ ਕਰਦਾ, ਅੰਗ ਸੰਗ। ਬਾਬਾ ਆਨੰਦ ਸਿੰਘ ਸਾਹਿਬ ਬੈਠੇ, ਕਿਉਂਕਿ ਪ੍ਰੇਮ ਦੀਆਂ ਗੱਲਾਂ ਕਰਨੀਆਂ। ਗੁਰੂ ਅੰਗਦ ਸਾਹਿਬ ਨੇ ਪ੍ਰੇਮ ਦੇ ਪੂਰਨੇ ਪਾਏ ਨੇ ਸਾਡੇ ਲਈ। ਕੀਰਤਨ ਹੋ ਰਿਹਾ, ਬੜਾ ਸਮਾਂ ਬੱਜਾ, ਸੰਗਤ ਨੇ ਬੜਾ ਰਸ ਲਿਆ। ਜਦੋਂ ਸਮਾਪਤੀ ਹੋਈ ਨਾ, ਤੇ ਇੱਕ ਪ੍ਰੇਮੀ ਆ ਗਿਆ ਤੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਦਾ, ਮਹਾਂਪੁਰਸ਼ੋ ਅੱਜ ਜਦੋਂ ਕੀਰਤਨ ਹੋ ਰਿਹਾ ਸੀ ਨਾ, ਤੇ ਕੰਨਾਂ ਦੇ ਵਿੱਚ ਇੱਕ ਬੜੀ ਪਿਆਰੀ ਮਿੱਠੀ ਆਵਾਜ਼ ਰਸ ਘੋਲ ਰਹੀ ਸੀ। ਬੜੀ ਪਿਆਰੀ ਆਵਾਜ਼ ਇੱਕ ਨਾਲ ਨਾਲ ਚੱਲ ਰਹੀ ਸੀ, ਨਾਲ ਨਾਲ ਆ ਰਹੀ ਸੀ, ਬੜਾ ਰਸ ਘੋਲ ਰਹੀ ਸੀ ਕੰਨਾਂ ਦੇ ਵਿੱਚ। ਤੇ ਉਸ ਵੇਲੇ ਨਾ ਬਾਬਾ ਆਨੰਦ ਸਿੰਘ ਜੀ, ਜਿਹੜੇ ਹਰ ਵੇਲੇ ਗੁਰੂ ਨਾਨਕ ਨੂੰ ਨੇੜੇ ਮਹਿਸੂਸ ਕਰਦੇ ਨੇ, ਪਤਾ ਕੀ ਕਹਿੰਦੇ? ਕਹਿਣ ਲੱਗੇ, ਭੋਲਿਆ ਅੱਜ ਜਿਹੜੀ ਕੰਨਾਂ ਦੇ ਵਿੱਚ ਆਵਾਜ਼ ਰਸ ਘੋਲ ਰਹੀ ਸੀ ਨਾ, ਉਹ ਕਿਸੇ ਹੋਰ ਦੀ ਆਵਾਜ਼ ਨਹੀਂ, ਅੱਜ ਸੰਗਤ ਦੇ ਵਿੱਚ ਬਹਿ ਕੇ ਗੁਰੂ ਨਾਨਕ ਵੀ ਕੀਰਤਨ ਗਾ ਰਹੇ ਸੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਵੇਲੇ ਅੰਗ ਸੰਗ ਮਹਿਸੂਸ ਕਰਦਾ ਹੈ। ਕੁਝ ਵੀ ਹੋ ਰਿਹਾ ਉਹ ਮੇਰੇ ਅੰਗ ਸੰਗ, ਕੁਝ ਵੀ ਹੋ ਰਿਹਾ ਬਸ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਬੋਲੋ ਸਾਰੇ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਜਿਹੜੇ ਪ੍ਰੇਮਾ ਭਗਤੀ ਦੀ ਪੌੜੀ ਚੜ੍ਹੇ ਆ ਨਾ, ਜਦੋਂ ਸੰਗਤ ਵਿੱਚ ਆਉਂਦੇ ਆ ਨਾ, ਆ ਜਿੱਥੇ ਮੱਥਾ ਟੇਕਦੇ ਆ ਨਾ, ਮੱਥਾ ਨਮਸਕਾਰ ਕਰਦੇ ਆ, ਜਿਹੜੇ ਅੰਗ ਸੰਗ ਮਹਿਸੂਸ ਕਰਦੇ ਨੇ, ਉਹ ਕਦੀ ਇਹ ਨਹੀਂ ਕਹਿੰਦੇ ਕਿ ਮੈਂ ਜ਼ਮੀਨ ਦੇ ਨਾਲ ਮੱਥਾ ਲਾਇਆ, ਜ਼ਮੀਨ ਦੇ ਉੱਤੇ ਮੱਥਾ ਟੇਕਿਆ। ਉਹ ਭਾਵਨਾ ਬਣਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਨਾਨਕ ਬੈਠੇ, ਗੁਰੂ ਰਾਮਦਾਸ, ਜਿਹੜੀ ਵੀ ਪਾਤਸ਼ਾਹੀ ਦੇ ਉੱਤੇ ਭਾਵਨਾ ਹੈ ਤੁਹਾਡੀ। ਰੂਪ ਵੱਖਰੇ ਨੇ, ਜੋਤ ਇੱਕੋ ਹੀ ਹੈ, ਜੋਤ ਇੱਕੋ ਹੀ ਹੈ। ਕਿਸੇ ਵੀ ਸਾਹਿਬ ਨਾਲ ਤੁਹਾਡਾ ਕਿਸੇ ਵੀ ਰੂਪ ਨਾਲ ਪਿਆਰ ਬਣ ਜੇ, ਜੋਤ ਇੱਕੋ ਹੀ ਹੈ। ਮੇਰਾ ਹੁਣ ਮੁਹੱਬਤ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ, ਹਾਂਜੀ, ਮੇਰੇ ਮੂੰਹ ਤੇ ਵਾਰ-ਵਾਰ ਪਿਤਾ ਜੀ ਦਾ ਨਾਮ ਆਉਂਦਾ ਹੈ। ਤੁਹਾਨੂੰ ਕਈਆਂ ਨੂੰ ਗੁਰੂ ਨਾਨਕ ਜੀ ਦੇ ਨਾਲ ਮੁਹੱਬਤ ਹੈ, ਕਈਆਂ ਨੂੰ ਮੁਹੱਬਤ ਹੈ ਗੁਰੂ ਅੰਗਦ ਸਾਹਿਬ ਨਾਲ, ਕਈਆਂ ਨੂੰ ਕਲਗੀਧਰ ਪਿਤਾ ਨਾਲ, ਕਈਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨਾਲ। ਸੁਣਿਓ,
ਜਦੋਂ ਪਿਆਰ ਵਾਲਾ ਸੰਗਤ ਵਿੱਚ ਆਉਂਦਾ ਹੈ ਨਾ, ਉਹ ਸਭ ਤੋਂ ਪਹਿਲੇ ਇਧਰ ਦਰਸ਼ਨ ਕਰਦਾ ਤੇ ਭਾਵਨਾ ਬਣਾਉਂਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬੈਠੇ ਹੋਏ ਨੇ। ਹਾਂਜੀ, ਤੇ ਜਦੋਂ ਮੱਥਾ ਟੇਕਦਾ ਹੈ ਨਾ, ਇਹ ਨਹੀਂ ਮੈਂ ਜ਼ਮੀਨ ਦੇ ਉੱਤੇ ਮੱਥਾ ਟੇਕਿਆ, ਭਾਵਨਾ ਬੜੀ ਹੁੰਦੀ ਹੈ। ਕੀ ਭਾਵਨਾ? ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਤੇ ਉਹ ਜਦੋਂ ਚਰਨਾਂ ਦੇ ਉੱਤੇ ਸੀਸ ਰੱਖਿਆ, ਮੱਥਾ ਟੇਕਿਆ, ਤੇਰੀ ਭਾਵਨਾ ਦਾ ਸਦਕਾ ਹੀ, ਤੇਰੀ ਸ਼ਰਧਾ ਦਾ ਸਦਕਾ ਹੀ, ਤੇਰੇ ਪ੍ਰੇਮ ਦਾ ਸਦਕਾ ਹੀ, ਪਤਾ ਨਹੀਂ ਗੁਰੂ ਰਾਮਦਾਸ ਨੂੰ ਕਿੰਨੀਆਂ ਕਿ ਤੇਰੀਆਂ ਮਾੜੀਆਂ ਪੁੱਠੇ ਕਰਮਾਂ ਦੀਆਂ ਲੀਕਾਂ ਉਸੇ ਵੇਲੇ ਮਿਟਾਉਣੀਆਂ ਪੈ ਜਾਂਦੀਆਂ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸੁਰਤੀ ਨਾਲ ਬੈਠਿਆ ਕਰੋ, ਇਦਾਂ ਭਾਵਨਾ ਬਣਾ ਕੇ। ਇਧਰ ਵੇਖੋ ਸਾਰੇ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਵੱਡੀ ਭਗਤੀ ਹੁੰਦੀ। ਕਰ ਆਸਣ ਡਿਠੋ ਚਾਓ, ਵੱਡੀ ਭਗਤੀ, ਪ੍ਰੇਮਾ ਭਗਤੀ ਦਾ ਇਹ ਵੀ ਬੜਾ ਵੱਡਾ ਹਿੱਸਾ ਹੈ, ਬੜਾ ਵੱਡਾ। ਭਾਈ ਸੁਜਾਨਾ ਸੀ ਕਲਗੀਧਰ ਪਿਤਾ ਜੀ ਦੇ ਵੇੜੇ। ਮੈਂ ਕੋਈ ਜ਼ਿਕਰ ਨਹੀਂ ਲੈਣਾ, ਸਿਰਫ ਇੱਕ ਟੂਕ ਮਾਤਰ ਇਸ਼ਾਰਾ। ਪੰਛੀ ਚਾਲ ਕਲਗੀਧਰ ਨੂੰ ਕਿਹਾ ਸੀ, ਮਹਾਰਾਜ ਮੈਨੂੰ ਕੋਈ ਮੁੱਠੀ ਚਾਪੀ ਦੀ ਸੇਵਾ ਦਿਓ। ਮਹਾਰਾਜ ਕਹਿੰਦੇ ਜਾ ਦੂਰ ਚਲਿਆ ਜਾ ਅਨੰਦਪੁਰ ਸਾਹਿਬ ਤੋਂ, ਉੱਥੇ ਛੰਨ ਪਾ ਕੇ ਬਹਿ ਜਾ, ਆਏ ਗਿਆਂ ਨੂੰ ਜਲ ਛਕਾਇਆ ਕਰ। ਤੇ ਪਿਆਰਿਆ, ਸੇਵਾ ਕਰਿਆ ਕਰ ਲੁਕਾਈ ਦੀ। ਜਦੋਂ ਯਾਦ ਕਰਾਂਗੇ ਉਦੋਂ ਹੀ ਆਉਣਾ, ਆਪਣੀ ਮਰਜ਼ੀ ਨਾਲ ਆਉਣਾ ਵੀ ਕੋਈ ਨਹੀਂ। ਤੇ ਉਹ ਭਾਈ ਸੁਜਾਨਾ ਜਿੱਥੇ ਸੇਵਾ ਕਰਦਾ, ਅੰਮ੍ਰਿਤ ਵੇਲੇ ਜਦੋਂ ਉੱਠਦਾ, ਸੋਹਣੀ ਚੱਦਰ ਦਾ ਆਸਣ ਬਣਾ ਲੈਂਦਾ। ਆਸਣ ਤੇ ਭਾਵਨਾ ਬਣਾ ਲੈਂਦਾ, ਇਸ ਆਸਣ ਦੇ ਉੱਤੇ ਬਾਜਾਂ ਵਾਲਾ ਮਾਈ ਬੈਠਾ ਹੋਇਆ ਹੈ ਜੀ। ਅੰਗ ਸੰਗ ਹਰ ਵੇਲੇ, ਹਰ ਵੇਲੇ, ਹਰ ਵੇਲੇ ਅੰਗ ਸੰਗ ਸਮਝਦਾ, ਪ੍ਰੇਮਾ ਭਗਤੀ ਵਾਲਾ। ਮੇਰਾ ਇੱਕ ਮਿੱਤਰ ਹੈ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਹੀਂ ਏਦਾਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਏਡੀ ਸੰਗਤ ਬੈਠੀ ਹੈ, ਲਾਈਵ ਚੱਲ ਰਿਹਾ ਪ੍ਰੋਗਰਾਮ। ਕਿਤੇ ਇਹ ਨਾ ਹੋਵੇ ਜਿਹੜੇ ਹੁਣ ਪ੍ਰੋਗਰਾਮ ਲਾਈਵ ਵੇਖ ਰਹੇ ਜਾਂ ਪੀਟੀਸੀ ਸਿਮਰਨ ਤੇ ਜਦੋਂ ਬਾਅਦ ਚੋਂ ਚੱਲਣਾ, ਉਹ ਕਹਿਣ ਜੀ ਇੰਦੌਰ ਵਾਲਿਆਂ ਦੀ ਆਵਾਜ਼ ਹੀ ਨਹੀਂ ਸੀ ਆਉਂਦੀ। ਸਾਰੇ ਉੱਚੀ ਆਵਾਜ਼ 'ਚ ਕਹੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਜੈਨ ਤੋਂ ਵੀ ਸੰਗਤਾਂ ਆਈਆਂ, ਦੇਵਾਸ ਤੋਂ ਵੀ ਆਈਆਂ, ਹੋਰ ਕਿੱਥੋਂ ਕਿੱਥੋਂ ਆਏ ਤੁਸੀਂ ਭਾਵਨਾ ਨਾਲ। ਸੁਣਿਆ, ਮੇਰਾ ਇੱਕ ਮਿੱਤਰ ਹੈ, ਬੜੀ ਕਰਨੀ, ਬੜੀ ਕਮਾਈ ਉਹਦੀ। 3-4 ਜਾਣੇ ਅਸੀਂ ਉਹਨੂੰ ਮਿਲਣ ਵਾਸਤੇ ਉਹਦੇ ਘਰ ਗਏ। ਗੱਲ ਸੁਣਨ ਵਾਲੀ ਜੇ। ਸਰਦੀਆਂ ਦੇ ਦਿਨ ਸੀ, ਅੱਜ ਤੋਂ 5-7 ਸਾਲ ਪੁਰਾਣੀ ਗੱਲ ਹੈ। ਸਰਦੀਆਂ ਦੇ ਦਿਨ ਜਦੋਂ ਉਹਦੇ ਘਰ ਗਏ, ਨੌਕਰ ਨੇ ਦੱਸਿਆ ਜੀ ਉੱਪਰ ਨਾ ਧੁੱਪ ਸੇਕ ਰਹੇ ਨੇ। ਹੁਣ ਜਦੋਂ ਅਸੀਂ ਉੱਪਰ ਗਏ, ਇੱਕ ਕੁਰਸੀ ਦੇ ਉੱਤੇ ਉਹ ਬੈਠੇ, ਇੱਕ ਬੈਂਚ ਲੱਗਾ ਸੀ ਤੇ ਇੱਕ ਕੁਰਸੀ ਖਾਲੀ ਸੀ, ਉਹਦੇ ਉੱਤੇ ਨਾ ਚਿੱਟੀ ਚੱਦਰ ਵਿਛੀ ਸੀ। ਉਹ ਸਿਮਰਨ ਕਰ ਰਿਹਾ, ਵਾਹਿਗੁਰੂ ਵਾਹਿਗੁਰੂ ਦਾ ਜਾਪ, ਜੋ ਉਹਦਾ ਨੇਮ ਉਹ ਭੁਗਤਾ ਰਿਹਾ। ਸਾਡੇ ਚੋਂ ਨਾ 2-3 ਮੈਂਬਰ ਜਿਹੜੇ ਉਹ ਬੈਂਚ ਦੇ ਉੱਤੇ ਬਹਿ ਗਏ। ਹੁਣ ਤੇ ਇੱਕ ਮੈਂਬਰ ਨੇ ਕੀਤਾ ਕਿ ਉਹ ਜਿਹੜੀ ਕੁਰਸੀ ਸੀ ਨਾ, ਉਹਦੇ ਉੱਤੋਂ ਚੱਦਰ ਚੁੱਕ ਕੇ ਨਾ ਉਹਦੇ ਉੱਤੇ ਬਹਿਣ ਲੱਗਾ, ਖਾਲੀ ਕੁਰਸੀ ਤੇ ਬੜੀ ਸਹਿਜ ਵਿੱਚ, ਬੜੇ ਪਿਆਰ ਦੇ ਨਾਲ ਉਹ ਜਿਹੜਾ ਗੁਰਮੁਖ ਮੇਰਾ ਮਿੱਤਰ ਪਤਾ ਕੀ ਕਹਿੰਦਾ, ਕਹਿੰਦਾ ਤੁਹਾਡੇ ਲਈ ਇੱਕ ਕੁਰਸੀ ਹੋਰ ਮੰਗਵਾ ਲੈਨੇ ਆ, ਜਾਂ ਬੈਂਚ ਦੇ ਉੱਤੇ ਬਹਿ ਜਾਓ, ਇਹਦੇ ਉੱਤੇ ਨਾ ਬੈਠੋ। ਕਹਿੰਦਾ ਖਾਲੀ ਤੇ ਪਈ, ਇਹਦੇ ਉੱਤੇ ਨਾ ਬੈਠੀਏ, ਕਿਉਂ? ਇਹ ਖਾਲੀ ਤੇ ਉਸ ਵੇਲੇ ਕਹਿੰਦਾ ਤੁਹਾਡੇ ਲਈ ਖਾਲੀ ਏ, ਪਰ ਮੈਂ ਭਾਵਨਾ ਦੇ ਨਾਲ ਗੁਰੂ ਕਲਗੀਧਰ ਨੂੰ ਇਸ ਆਸਣ ਦੇ ਉੱਤੇ ਬਿਠਾਇਆ ਹੋਇਆ ਹੈ। ਸਤਿ ਸ੍ਰੀ ਅਕਾਲ। ਮੈਂ ਭਾਵਨਾ ਬਣਾ ਕੇ ਬੈਠਾ ਕਿ ਮੈਂ ਕੱਲਾ ਧੁੱਪ ਨਹੀਂ ਸੇਕ ਰਿਹਾ, ਮੇਰਾ ਮਾਲਕ ਮੇਰੇ ਨਾਲ ਬੈਠਾ ਹੈ। ਉਹ ਜਿਹੜਾ ਪ੍ਰੇਮਾ ਭਗਤੀ ਵਾਲਾ ਨਾ, ਆਪਣੇ ਮਾਲਕ ਨੂੰ ਹਰ ਵੇਲੇ ਆਪਣੇ ਅੰਗ ਸੰਗ ਸਮਝਦਾ ਹੈ। ਭਾਈ ਸਹਿਜ ਰਾਮ ਜੀ ਹੋਏ ਨੇ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇਖੋ 10 ਹੱਦ 15 ਮਿੰਟ ਹੋਰ ਨੇ ਆਪਣੇ ਕੋਲ, ਇਸ ਤੋਂ ਵੱਧ ਮੈਂ ਟਾਈਮ ਨਹੀਂ ਲੈਣਾ। ਤੇ ਚੜ੍ਹਦੀ ਕਲਾ ਨਾਲ ਬੈਠੋ ਜੀ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਦਸ ਵਾਹ ਵਾਹ, ਸਤਿ ਸ੍ਰੀ ਅਕਾਲ। ਸ਼ਾਬਾਸ਼।
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਅੱਜ ਪ੍ਰੇਮਾ ਭਗਤੀ ਵਾਲਿਆਂ ਦੀਆਂ ਗੱਲਾਂ ਚੱਲ ਰਹੀਆਂ, ਉਹ ਇੱਕ ਪ੍ਰੇਮ ਦਾ ਕਿਣਕਾ ਸਾਨੂੰ ਵੀ ਮਿਲ ਜੇ, ਛਿੱਟਾ ਸਾਡੇ ਤੇ ਵੀ ਪੈ ਜੇ। ਭਾਈ ਸਹਿਜ ਰਾਮ ਜੀ ਹੋਏ ਨੇ, ਬੜਾ ਪਿਆਰਾ ਕੀਰਤਨ ਕਰਦੇ ਸੀ। ਜਦੋਂ ਕੀਰਤਨ ਕਰਨ ਬਹਿਣਾ 3-3 4-4 ਘੰਟੇ ਕਰਨਾ, ਕਈ ਵਾਰੀ 2-2 3-3 ਵਾਰੀ ਹਾਜ਼ਰੀਆਂ ਭਰਨੀਆਂ, 2-2 2.5 ਘੰਟੇ ਇਦਾਂ ਹੀ ਲੰਘ ਜਾਣੇ। ਤੇ ਇੱਕ ਦਿਨ ਨਾਲ ਦੇ ਸਾਥੀ ਕਹਿੰਦੇ ਭਾਈ ਸਾਹਿਬ ਤੁਸੀਂ ਜਦੋਂ ਕੀਰਤਨ ਕਰਨ ਵਾਸਤੇ ਬਹਿੰਦੇ ਹੋ, ਅਸੀਂ ਘੰਟੇ 1.5 ਘੰਟੇ ਬਾਅਦ ਥੱਕ ਜਾਂਦੇ ਆ, ਤੁਸੀਂ 3-3 ਘੰਟੇ ਵੀ ਕਈ ਵਾਰੀ ਬੋਲ ਲੈਂਦੇ, 4-4 ਘੰਟੇ ਵੀ ਅਸੀਂ ਤੁਹਾਨੂੰ ਵੇਖਿਆ ਤੁਸੀਂ ਕਥਾ ਵੀ ਕਰ ਲੈਂਦੇ, ਸ਼ਬਦ ਪੜ੍ਹੀ ਜਾਂਦੇ ਹੋ। ਇਹਦਾ ਕਾਰਨ ਕੀ? ਕਹਿੰਦੇ ਇਹਦਾ ਕਾਰਨ ਕੁਝ ਹੋਰ ਨਹੀਂ। ਪ੍ਰੇਮ ਦੇ ਵਿੱਚ ਦੱਸਦੇ ਸਾਥੀਆਂ ਨੂੰ, ਕਹਿੰਦੇ ਕਾਰਨ ਕੁਝ ਹੋਰ ਨਹੀਂ, ਕਾਰਨ ਬਸ ਇੰਨਾ, ਜਦੋਂ ਅਸੀਂ ਕੀਰਤਨ ਤੇ ਬਹਿਨੇ ਆ ਨਾ, ਉਸ ਵੇਲੇ ਇੰਨੀ ਅਰਦਾਸ ਕਰਕੇ ਬਹਿਨੇ ਆ, ਇਹ ਗੁਰੂ ਨਾਨਕ ਤੇਰਾ ਕੀਰਤਨ ਕਰਨ ਲੱਗੇ, ਤੂੰ ਕੀਰਤਨ ਦਾ ਦਾਤਾ ਹੈ, ਕੀਰਤਨ ਦਾ ਸਮਰਾਟ ਹੈ। ਹੁਣ ਕੀਰਤਨ ਤੇ ਬਹਿਣ ਲੱਗੇ ਆ, ਕਿਰਪਾ ਦਾ ਖਾਤਾ ਖੋਲਿਓ, ਬਖਸ਼ੀਸ਼ ਦਾ ਖਾਤਾ ਖੋਲਿਓ, ਉਹ ਲੋਕਾਂ ਨੂੰ ਚਿਹਰਾ ਤੇ ਸਾਡਾ ਨਜ਼ਰ ਆਵੇ, ਪਰ ਬਖਸ਼ਿਸ਼ਾਂ ਤੁਸੀਂ ਹੀ ਵਰਤਾਉਣੀਆਂ ਨੇ। ਵਾਹਿਗੁਰੂ ਜੀ। ਕਹਿੰਦੇ ਅਸੀਂ ਜਦੋਂ ਕੀਰਤਨ ਕਰਨ ਬਹਿਨੇ ਆ ਨਾ, ਗੁਰੂ ਨਾਨਕ ਨੂੰ ਨਾਲ ਹੀ ਬਾਲੀਦਾ ਹੈ ਜੀ। ਉਹ ਪਿਆਰ ਵਾਲਾ ਜਦੋਂ ਕੋਈ ਕੀਰਤਨ ਕਰਨ ਬਹਿੰਦਾ ਨਾ, ਗੁਰੂ ਰਾਮਦਾਸ ਨੂੰ ਕਹਿੰਦਾ ਆ ਜਾ ਬਾਬਾ, ਮਾਰ ਕੇ ਚੌਂਕੜਾ ਬਹਿ ਜਾ ਮੇਰੇ ਨਾਲ, ਖੰਡੇ ਵਾਲਿਆ ਮੇਰੇ ਨਾਲ ਬਹਿ ਕੇ ਤੂੰ ਕਰ ਕੀਰਤਨ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਕਹਿੰਦੇ ਜਦੋਂ ਉਹਨੂੰ ਅੰਗ ਸੰਗ ਮਹਿਸੂਸ ਕਰਕੇ ਬੈਠੀਦਾ, ਫਿਰ ਉਹਦੀ ਬਖਸ਼ਿਸ਼ 4-4 ਘੰਟੇ ਵੀ ਬੋਲ ਬੁਲਵਾ ਲੈਂਦੀ ਹੈ, ਥਕਾਵਟ ਵੀ ਨਹੀਂ ਹੁੰਦੀ। ਤੇ ਇਹੋ ਜੀਆਂ ਗੱਲਾਂ ਸੁਰਤੀ ਵਿੱਚ ਆਈ ਜਾਂਦੀਆਂ ਨੇ, ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹਰ ਵੇਲੇ ਅੰਗ ਸੰਗ ਸਮਝਦਾ ਪ੍ਰੇਮਾ ਭਗਤੀ ਵਾਲਾ। ਇੱਕ ਗੱਲ ਹੋਰ ਸੁਣ ਲਓ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦਾ ਰਾਤੀ ਵੀ ਮੈਂ ਜ਼ਿਕਰ ਸੁਣਾਇਆ ਸੀ। ਬੰਦਗੀ ਬੜੀ ਸੀ, ਫੌਜ ਦੀ ਨੌਕਰੀ ਕਰਦੇ ਸੀ, ਬੰਦਗੀ ਦਾ ਪਹਿਰਾ ਸ਼ੁਰੂ ਤੋਂ ਰੱਖਿਆ। ਤੇ ਇੱਕ ਦਿਨ ਅੰਮ੍ਰਿਤ ਵੇਲੇ ਗਏ ਇਕਾਂਤ ਵਿੱਚ ਬੰਦਗੀ ਕਰਨ। ਅੱਜ ਮਨ ਇੰਨਾ ਜੁੜਿਆ, ਇੰਨਾ ਮਨ ਲੱਗਿਆ, ਇੰਨਾ ਮਨ ਲੱਗਿਆ ਕਿ ਆਪਣੀ ਡਿਊਟੀ ਤੇ ਪਹੁੰਚ ਨਹੀਂ ਪਾਏ। ਤੇ ਜਦੋਂ ਅਗਲੇ ਦਿਨ ਡਿਊਟੀ ਦਾ ਵੇਲਾ ਹੋਇਆ ਨਾ, ਬਾਬਾ ਅਤਰ ਸਿੰਘ ਜੀ ਮਨ 'ਚ ਸੋਚਦੇ ਨੇ, ਅੱਜ ਜਿਹੜਾ ਵੱਡਾ ਅਫਸਰ ਹੈ ਨਾ, ਉਹ ਝਿੜਕਾਂ ਵੀ ਦੇਵੇਗਾ, ਤਨਖਾਹ ਚੋਂ ਪੈਸੇ ਵੀ ਕੱਟੇ ਜਾਣੇ, ਕੋਰਟ ਮਾਰਸ਼ਲ ਹੋ ਜਾਣਾ। ਜਾਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਫੌਜ ਦੀ ਸਖਤ ਸਜ਼ਾ ਹੁੰਦੀ। ਹੁਣ ਜਦੋਂ ਪਹੁੰਚੇ ਤੇ ਜਿਹੜਾ ਰਜਿਸਟਰ ਤੇ ਹਾਜ਼ਰੀ ਲਾਉਂਦਾ ਸੀ ਨਾ, ਉਹਨੇ ਕੁਝ ਪੁੱਛਿਆ ਹੀ ਨਹੀਂ, ਕੋਈ ਗੱਲ ਹੀ ਨਹੀਂ ਕੀਤੀ। ਤੇ ਇਹਨਾਂ ਨੇ ਆਪ ਕਿਹਾ, ਜੀ ਕੱਲ ਮੈਂ ਆਪਣੀ ਡਿਊਟੀ ਤੇ ਨਹੀਂ ਆਇਆ, ਨੌਕਰੀ ਤੇ ਮੈਂ ਆਇਆ ਨਹੀਂ, ਅੱਜ ਤੁਸੀਂ ਕੁਝ ਪੁੱਛ ਨਹੀਂ ਰਹੇ। ਤੇ ਉਹ ਪਤਾ ਕੀ ਕਹਿੰਦਾ ਮਹਾਂਪੁਰਖੋ ਕਿਉਂ ਮਜ਼ਾਕ ਕਰਦੇ ਹੋ? ਕੱਲ ਤੁਸੀਂ ਆਏ, ਡਿਊਟੀ ਆਪ ਦਿੱਤੀ ਏ, ਤੇ ਬਾਕੀ ਦੇ ਦਿਨਾਂ ਤੋਂ ਕੱਲ ਸੁਚੇਤ ਹੋ ਕੇ ਡਿਊਟੀ ਦਿੱਤੀ। ਆਹ ਵੇਖੋ ਰਜਿਸਟਰ ਦੇ ਉੱਤੇ ਤੁਹਾਡੇ ਸਾਈਨ ਵੀ ਹੋਏ ਪਏ ਨੇ। ਵਾਹਿਗੁਰੂ। ਓਹੋ, ਸਤਿ ਸ੍ਰੀ ਅਕਾਲ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਅੱਖਾਂ ਦੇ ਵਿੱਚ ਬੈਰਾਗ ਦੇ ਹੰਝੂ, ਬੈਰਾਗ ਦੇ ਹੰਝੂ। ਕਹਿੰਦੇ ਅਸੀਂ ਤੇ ਸਾਰਾ ਦਿਨ ਕੱਲ ਸਿਮਰਨ 'ਚ ਜੁੜੇ ਰਹੇ, ਸਾਡੀ ਜਗ੍ਹਾ ਨੌਕਰੀ ਕੌਣ ਕਰ ਗਿਆ, ਡਿਊਟੀ ਕੌਣ ਦੇ ਗਿਆ? ਸਮਝ ਗਏ ਇਹ ਕੋਈ ਹੋਰ ਨਹੀਂ ਆਇਆ, ਕਲਗੀਆਂ ਵਾਲਾ ਆਪ ਆਇਆ। ਵਾਹ। ਤੇ ਕਹਿੰਦੇ ਅੱਜ ਤੋਂ ਹੁਣ ਇਹ ਦੁਨਿਆਵੀ ਸਰਕਾਰ ਦੀ ਨੌਕਰੀ ਨਹੀਂ ਕਰਨੀ, ਉਹ ਜਿਨਨੇ ਸਾਡੇ ਅੰਗ ਸੰਗ ਵਰਤ ਕੇ ਸਾਡੀ ਜਗ੍ਹਾ ਤੇ ਡਿਊਟੀ ਦਿੱਤੀ, ਹੁਣ ਤੇ ਉਹਦੀ ਨੌਕਰੀ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਵੇਲੇ ਆਪਣੇ ਮਾਲਕ ਨੂੰ ਅੰਗ ਸੰਗ ਸਮਝਦਾ, ਪ੍ਰੇਮਾ ਭਗਤੀ ਵਾਲਾ। ਹਰ ਵੇਲੇ, ਹਰ ਵੇਲੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਬੋਲੋ ਨੇ ਜੀ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਫਿਰ ਬੋਲੋ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਫਿਰ ਬੋਲੋ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲੈ। ਇੱਕ ਮਹਾਂਪੁਰਖ ਸਮਝਾਉਣ ਲਈ ਨਾ ਗਾਥਾ ਸੁਣਾਉਂਦੇ ਸੀ, ਸੁਣਿਓ। ਇਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੜਾ ਰਸ ਆਏਗਾ ਤੁਹਾਨੂੰ, ਬੜਾ ਆਨੰਦ ਆਏਗਾ, ਬੜਾ ਆਨੰਦ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸੀ, ਕਹਿੰਦੇ ਇੱਕ ਬੜਾ ਰੰਗਿਆ ਹੋਇਆ ਗੁਰਮੁਖ ਪਿਆਰਾ,
ਸਮੁੰਦਰ ਦੇ ਕੰਢੇ ਦੇ ਉੱਤੇ ਨਾ ਸੈਰ ਕਰਦਾ ਜਾ ਰਿਹਾ, ਸੈਰ ਕਰਦਾ। ਉਦਾਂ ਕੱਲਾ ਹੀ ਸੀ ਵੇਖਣ ਵਿੱਚ, ਸੈਰ ਕਰਦਾ ਜਾ ਰਿਹਾ, ਪਰ ਆਪਣੇ ਮਾਲਕ ਨੂੰ ਨਾ ਹਰ ਵੇਲੇ ਆਪਣੇ ਅੰਗ ਸੰਗ ਮਹਿਸੂਸ ਕਰਦਾ ਸੀ। ਕਹਿੰਦਾ ਜੇ ਚੈੱਕ ਤੇ ਕਰੀਏ, ਚੈੱਕ ਤੇ ਕਰੀਏ, ਜਿਹਨੂੰ ਮਹਿਸੂਸ ਕਰਦੇ ਹੋ ਨਾਲ ਹੈ ਕਿ ਨਹੀਂ। ਇਹ ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਕਹਿੰਦੇ ਉਹਨੇ ਜਦੋਂ ਪਛਾਂ ਘੁੰਮ ਕੇ ਵੇਖਿਆ ਨਾ, ਜਿੱਥੇ ਜਿੱਥੇ ਰੇਤ ਦੇ ਉੱਤੇ ਇਹਦੇ ਪੈਰਾਂ ਦੇ ਨਿਸ਼ਾਨ ਸੀ ਨਾ, ਇਹਦੇ ਪੈਰਾਂ ਦੇ ਨਿਸ਼ਾਨਾਂ ਦੇ ਬਰਾਬਰ 2 ਪੈਰਾਂ ਦੇ ਨਿਸ਼ਾਨ ਹੋਰ ਤੁਰਦੇ ਆ ਰਹੇ ਨੇ। ਸੀ ਕੱਲਾ, ਪਰ ਨਿਸ਼ਾਨ ਪੈਰਾਂ ਦੇ 2 ਬੰਦਿਆਂ ਦੇ ਬਣ ਰਹੇ। ਸੁਣਨ ਵਾਲੀ ਗੱਲ ਜੇ। ਬੜਾ ਖੁਸ਼ ਹੋਇਆ, ਕਹਿੰਦਾ ਵਾਹ ਪਰਮੇਸ਼ਰ, ਤੂੰ ਗੁਪਤ ਰੂਪ 'ਚ ਮੇਰੇ ਨਾਲ ਚੱਲਦਾ ਤੇ ਮੈਨੂੰ ਵਿਖਾਉਣ ਵਾਸਤੇ, ਮੈਨੂੰ ਯਕੀਨ ਦਿਵਾਉਣ ਵਾਸਤੇ ਆਪਣੇ ਪੈਰਾਂ ਦੇ ਨਿਸ਼ਾਨ ਮੇਰੇ ਨਾਲ ਨਾਲ ਤੋਰ ਰਹੇ ਆ, ਤੂੰ ਨਾਲ ਨਾਲ ਤੁਰ ਰਿਹਾ। ਇਹਨੂੰ ਹੋਰ ਪ੍ਰੇਮ ਵੱਜ ਗਿਆ। ਗੱਲ ਸੁਣਿਓ। ਥੋੜੀ ਦੇਰ ਦੇ ਬਾਅਦ ਨਾ ਸਮੁੰਦਰ ਦੇ ਵਿੱਚੋਂ ਇੱਕ ਲਹਿਰ ਆਈ ਬੜੀ ਜ਼ੋਰ ਦੀ। ਜਦੋਂ ਲਹਿਰ ਆਈ ਨਾ ਬੜੀ ਜ਼ੋਰ ਦੀ, ਇਹ ਲਹਿਰ ਦੇ ਨਾਲ ਸਮੁੰਦਰ ਦੇ ਵਿੱਚ ਵਹਿ ਤੁਰਿਆ। 3-4 ਗੋਤੇ ਖਾਦੇ। ਗੋਤੇ ਖਾਣ ਤੋਂ ਬਾਅਦ ਫਿਰ ਸਮੁੰਦਰ ਦੇ ਕੰਢੇ ਤੇ ਲਹਿਰ ਨੇ ਸੁੱਟ ਦਿੱਤਾ। ਸ਼ੁਕਰਾਨੇ ਕਰਦਾ, ਕਹਿੰਦਾ ਸ਼ੁਕਰ ਏ, ਸ਼ੁਕਰ ਏ, ਪਰਮੇਸ਼ਰ ਨੇ ਮੈਨੂੰ ਬਚਾ ਲਿਆ, ਕਿਰਪਾ ਕਰਤੀ, ਸ਼ੁਕਰ। ਪਰ ਬੜਾ ਹੈਰਾਨ। ਕੀ ਹੈਰਾਨ? ਪਿੱਛੇ ਤੱਕ ਮੇਰੇ ਪੈਰਾਂ ਦੇ ਨਿਸ਼ਾਨਾਂ ਦੇ ਨਾਲ ਨਾਲ ਇੱਕ ਪੈਰਾਂ ਦੇ, ਇੱਕ ਸਰੀਰ ਦੇ ਪੈਰਾਂ ਦੇ ਨਿਸ਼ਾਨ ਚੱਲਦੇ ਆ ਰਹੇ ਨੇ, ਪਰ ਜਿੱਥੇ ਲਹਿਰ ਨੇ ਮੈਨੂੰ ਸਮੁੰਦਰ ਦੇ ਵਿੱਚ ਸਿੱਟਿਆ ਨਾ, ਸਮੁੰਦਰ ਦੇ ਵਿੱਚ ਖਿੱਚ ਕੇ ਲੈ ਗਈ ਲਹਿਰ, ਉੱਥੇ ਬਸ ਇੱਕੋ ਬੰਦੇ ਦੇ ਪੈਰਾਂ ਦੇ ਨਿਸ਼ਾਨ, ਦੂਜੇ ਦੇ ਨਹੀਂ। ਤੇ ਪਰਮੇਸ਼ਰ ਨੂੰ ਤਾਨੇ ਦੇਣ ਲੱਗ ਪਿਆ, ਕਹਿੰਦਾ ਵਾਹ ਪਰਮੇਸ਼ਰ, ਵਾਹ ਰੱਬਾ, ਤੂੰ ਵੀ ਲੋਕਾਂ ਵਾਂਗੂ ਨਿਕਲਿਆ ਸੁੱਖ ਵੇਲੇ ਨਾਲ, ਤੇ ਜਦੋਂ ਔਖਾ ਵੇਲਾ ਮੇਰੇ ਤੇ ਆਇਆ, ਜਦੋਂ ਮੈਂ ਸਮੁੰਦਰ 'ਚ ਡੁੱਬਣ ਲੱਗਾ, ਉਦੋਂ ਤੂੰ ਵੀ ਭੱਜ ਗਿਆ, ਉਦੋਂ ਤੂੰ ਵੀ ਭੱਜ ਗਿਆ। ਮੇਰੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ, ਤੇਰੇ ਤੇ ਖੈਣ ਕੋਈ ਨਹੀਂ। ਤੇ ਉਸ ਵੇਲੇ ਆਕਾਸ਼ਵਾਣੀ ਹੋਈ, ਕਹਿੰਦੇ ਭੋਲਿਆ, ਭੋਲਿਆ, ਜਦੋਂ ਤੂੰ ਸੈਰ ਕਰਦਾ ਸੀ ਉਦੋਂ ਵੀ ਤੇਰੇ ਨਾਲ ਸਾਂ, ਤੇ ਜਦੋਂ ਤੂੰ ਪਾਣੀ ਦੇ ਵਿੱਚ ਡੁੱਬਿਆ ਨਾ, ਉਦੋਂ ਮੈਂ ਕਿਤੇ ਦੂਰ ਨਹੀਂ ਗਿਆ, ਉਦੋਂ ਬਚਾਉਣ ਦੇ ਲਈ ਮੈਂ ਤੇਰੇ ਨਾਲ ਸਾਂ। ਉਹ ਜਿਹੜੇ ਤੂੰ, ਜਿੱਥੇ ਲਹਿਰਾਂ ਨੇ ਤੈਨੂੰ ਸਮੁੰਦਰ ਵੱਲ ਖਿੱਚਿਆ ਨਾ, ਜਿਹੜੇ ਤੂੰ ਉਸ ਜਗ੍ਹਾ ਦੇ ਉੱਤੇ ਪੈਰਾਂ ਦੇ ਨਿਸ਼ਾਨ ਵੇਖਦਾ ਹੈ ਨਾ, ਉਹ ਤੇਰੇ ਨਹੀਂ, ਉਹ ਮੇਰੇ ਪੈਰਾਂ ਦੇ ਨਿਸ਼ਾਨ ਨੇ। ਉਹ ਜਦੋਂ ਸਮੁੰਦਰ ਦੀ ਛੱਲ ਆਈ, ਮੈਂ ਤੇ ਉਸੇ ਵੇਲੇ ਤੈਨੂੰ ਆਪਣੀ ਗੋਦ 'ਚ ਚੁੱਕ ਲਿਆ ਸੀ। ਬੋਲੇ ਸੋਨਿਹਾਲ। ਜਦੋਂ ਸਮੁੰਦਰ ਦੀ ਛੱਲ ਆਈ, ਮੈਂ ਤੇ ਉਸੇ ਵੇਲੇ ਤੈਨੂੰ ਆਪਣੀ ਗੋਦੀ 'ਚ ਚੁੱਕ ਲਿਆ ਸੀ। ਉਹ ਤੇਰੇ ਪੈਰਾਂ ਦੇ ਨਿਸ਼ਾਨ ਨਹੀਂ, ਉਹ ਤੇ ਮੇਰੇ ਪੈਰਾਂ ਦੇ ਨਿਸ਼ਾਨ ਨੇ। ਹੈਂਜੀ, ਇਦਾਂ ਪਿਆਰ ਵਾਲਾ ਆਪਣੇ ਮਾਲਕ ਨੂੰ ਅੰਗ ਸੰਗ ਸਮਝਦਾ। ਮੈਂ ਕੀਰਤਨ ਕਰ ਰਿਹਾ, ਮੇਰੇ ਅੰਦਰ ਬੈਠਾ ਉਹ ਬੋਲ ਰਿਹਾ ਅੰਗ ਸੰਗ। ਤੁਸੀਂ ਸੁਣ ਰਹੇ ਹੋ, ਮਹਿਸੂਸ ਕਰੋ ਤੁਹਾਡੇ ਅੰਦਰ ਬੈਠਾ ਸੁਣ ਵੀ ਰਿਹਾ। ਅੰਗ ਸੰਗ, ਅੰਗ ਸੰਗ। ਸੱਚੀ ਗੱਲ ਹੈ। ਆ ਜਿਹੜਾ ਤੁਸੀਂ ਘਰੋਂ ਸੁਣਨ ਵਾਸਤੇ ਆ ਗਏ ਹੋ ਨਾ, ਕਦੀ ਮਹਿਸੂਸ ਕਰੋ ਕਿਹੜੀ ਸ਼ਕਤੀ ਨੇ ਤੁਹਾਨੂੰ ਪ੍ਰੇਰਨਾ ਦਿੱਤੀ, ਕਿਹੜੀ ਤਾਕਤ ਤੁਹਾਨੂੰ ਇੱਥੇ ਖਿੱਚ ਕੇ ਲਿਆਈ ਹੈ। ਕੋਈ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ, ਕੋਈ ਆਪਣੀ ਮਰਜ਼ੀ ਨਾਲ ਨਹੀਂ ਗਾਉਂਦਾ। ਗਾਉਣ ਵਾਲਾ ਵੀ ਉਹ, ਸੁਣਨ ਵਾਲਾ ਵੀ ਉਹ। ਹਾਂਜੀ, ਸੁਣਨ ਵਾਲਾ ਵੀ ਉਹ, ਸੁਣਾਉਣ ਵਾਲਾ ਵੀ ਉਹ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਹੜੀ ਗੈਬੀ ਤਾਕਤ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਕਿ ਚੱਲਣਾ ਹੀ ਚੱਲਣਾ ਹੈ। ਮਹਿਸੂਸ ਕਰਿਓ, ਉਹ ਗੈਬੀ ਤਾਕਤ ਕਿਸੇ ਹੋਰ ਦੀ ਨਹੀਂ, ਉਹ ਗੈਬੀ ਤਾਕਤ ਗੁਰੂ ਰਾਮਦਾਸ ਦੀ ਹੈ। ਉਹ ਗੈਬੀ ਸ਼ਕਤੀ ਬਾਬਾ ਦੀਪ ਸਿੰਘ ਜੀ ਦੀ ਹੈ, ਜਿਹੜੀ ਖਿੱਚ ਕੇ ਲਿਆਈ ਹੈ। ਤੋ ਹਰ ਵੇਲੇ ਆਪਣੇ ਮਾਲਕ ਨੂੰ ਅੰਗ ਸੰਗ ਸਮਝੀਏ। ਹੁਣ ਮੈਂ ਕੀਰਤਨ ਦੀ ਸਮਾਪਤੀ ਕਰਾਂਗਾ। ਆਓ ਇੱਕ ਵਾਰੀ ਇਹ ਪੰਕਤੀਆਂ ਰਿਪੀਟ ਕਰੋ। ਕੀਰਤਨ ਦੀ ਸਮਾਪਤੀ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਅੰਮ੍ਰਿਤਸਰ ਸਾਹਿਬ। ਮੈਂ ਰੋਜ਼ ਬੇਨਤੀ ਕਰਦਾ, 3 ਤੋਂ 4 ਵੀ ਰਾਤੀ, 10 ਤੋਂ 11 PTC ਸਿਮਰਨ ਤੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੂੰ ਪਤਾ, ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਤੁਹਾਡੀ ਮਾਇਆ ਨਾਲ ਕਿਵੇਂ ਭਲੇ ਦੇ ਕਾਰਜ ਹੋ ਰਹੇ। CBSE ਸਕੂਲ ਚੱਲ ਰਿਹਾ, ਦਾਤਾ ਬੰਦੀ ਸ਼ੋਰ ਪਬਲਿਕ ਸਕੂਲ। ਬਾਕੀ ਸਕੂਲਾਂ ਤੋਂ ਰੇਟ ਪਤਾ ਕਰਕੇ ਫਿਰ ਉੱਥੇ ਆਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿੰਨੀਆਂ ਨਾਰਮਲ ਜੀਆਂ ਫੀਸਾਂ ਨਾਲ ਬੱਚੇ ਗੁਰਮਤ ਦੀ ਪੜ੍ਹਾਈ ਵੀ, ਦੁਨਿਆਵੀ ਪੜ੍ਹਾਈ ਵੀ ਕਰ ਰਹੇ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ, ਇੱਕੋ ਛੱਤ ਥੱਲੇ ਸਾਰੇ ਇਲਾਜ।
ਉੱਥੇ ਹੁੰਦੇ ਨੇ। ਮਹਾਰਾਜ ਜੀ ਦੀ ਮਿਹਰ ਦਾ ਸਦਕਾ ਅਲਟਰਾਸਾਊਂਡ ਵੀ, ਐਕਸ-ਰੇ ਵੀ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਹ ਸਭ ਕੁਝ ਇੱਕੋ ਛੱਤ ਥੱਲੇ ਲਾਗਤ ਮੁੱਲ ਨਾਲ। ਬਾਬੇ ਨਾਨਕ ਦੀ ਰਸੋਈ ਚੱਲ ਰਹੀ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਇਸ ਤੋਂ ਇਲਾਵਾ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ ਹੁੰਦੀ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਹੁੰਦੀ। ਇਸ ਤੋਂ ਇਲਾਵਾ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ। ਨਾਲ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ ਗੁਰਮਤ ਦਾ। ਜਿਹੜੇ ਬੱਚੇ ਉੱਥੇ ਦਾਖਲ ਹੋਏ ਨੇ ਉਹਨਾਂ ਨੂੰ ਮੈਂ ਇੱਕੋ ਬੇਨਤੀ ਕਰਦਾ, ਮੈਂ ਕਿਹਾ ਇਹੋ ਜਿਹਾ ਸਿਸਟਮ ਬਣਾ ਦੇਣਾ ਤੁਹਾਡਾ ਬਾਪੂ ਦੀ ਮਿਹਰ ਨਾਲ, ਸੰਗਤ ਦੀ ਅਸੀਸ ਨਾਲ, ਕਿ ਤੁਸੀਂ ਲੋਕਾਂ ਕੋਲੋਂ ਰੋਟੀਆਂ ਮੰਗਣ ਵਾਲੇ ਨਹੀਂ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਉਹ ਅਕੈਡਮੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਦੇ ਪਾਸੇ ਗੁਰਦੁਆਰਾ ਸਾਹਿਬ ਬਣ ਰਿਹਾ, ਸਰਾਂ ਬਣ ਰਹੀ, ਵੱਡਾ ਹਾਲ, ਦੀਵਾਨ ਹਾਲ ਸੰਗਤ ਦੇ ਬਹਿਣ ਲਈ, ਤੇ ਨਾਲ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਤੇ ਮੈਂ ਰੋਜ਼ 3 ਤੋਂ 4 ਬੇਨਤੀ ਕਰਦਾ, ਇਹ ਕਰੋੜਾਂ ਦਾ ਪ੍ਰੋਜੈਕਟ ਹੈ, ਕਰੋੜਾਂ ਦਾ। ਤੇ ਆਪਣੇ ਆਪਣੇ ਦਸਵੰਧ ਵਿੱਚੋਂ ਇੱਕ ਤੇਰੀ ਦੀ 1300, ਇੱਕ ਤੇਰੀ ਦੀ ਸੇਵਾ, 2 ਤੇਰੀਆਂ ਦੀ 5, ਤੇ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, ਭਾਵੇਂ ਹੁਣ ਭਾਵੇਂ ਰਾਤ ਦੇ ਦੀਵਾਨ ਵਿੱਚ, ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ। ਮੈਂ ਜ਼ੋਰ ਨਹੀਂ ਕਦੀ ਪਾਉਂਦਾ ਸੇਵਾ ਲਈ, ਪ੍ਰੇਰਨਾ ਦੇਣਾ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ। ਗੁਰੂ ਮਿਹਰ ਕਰੇ। ਇਹ ਬੇਨਤੀਆਂ ਪ੍ਰਮਾਨ। ਆਓ ਬੜੇ ਪਿਆਰ 'ਚ ਲਾਓ ਜੀ ਹਾਜ਼ਰੀ, ਸਮਾਪਤੀ ਕਰਨੇ ਆ। ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚ ਕਹੋ ਸੁਨ ਲੈਹੋ ਸਬੈ, ਸੱਚ ਕਹੋ ਸੁਨ ਲੈਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਓ ਸ਼ੁਕਰਾਨੇ। ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ, ਸੰਗਤਾਂ ਦਾ, ਜਿਨ੍ਹਾਂ ਨੇ ਬਹਿ ਕੇ ਸੀਸਾਂ ਦਿੱਤੀਆਂ ਕੀਰਤਨ ਦੀ ਸੇਵਾ ਲਈ। ਜਿਹੜੇ ਜਿਹੜੇ ਪ੍ਰੇਮੀ ਦੂਰੋਂ ਨੇੜਿਓਂ ਚੱਲ ਕੇ ਆਏ, ਗੁਰੂ ਰਾਮਦਾਸ ਤੁਹਾਨੂੰ ਭਾਗ ਲਾਉਣ। ਜਿਨ੍ਹਾਂ ਨੇ ਘਰਾਂ ਵਿੱਚ ਲਾਈਵ ਸੁਣਿਆ, ਤੁਹਾਨੂੰ ਵੀ ਗੁਰੂ ਰਾਮਦਾਸ ਭਾਗ ਲਾਉਣ। ਜਿਨ੍ਹਾਂ ਨੇ ਹਿੱਸੇ ਪਾਏ ਸੇਵਾਵਾਂ ਦੇ ਵਿੱਚ, ਸਭ ਨੂੰ ਬਾਪੂ ਦੀਪ ਸਿੰਘ ਬਰਕਤ ਪਾਉਣ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ,
ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ
ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।